ਹੁਣ ਆ ਵੀ ਐਲਾਨ ਸੁਣ ਲਓ ਜੀ, ਤੇ ਮੈਨੂੰ ਯਕੀਨ ਹੈ ਕਿ ਇਹ ਵੀ ਐਲਾਨ ਸੁਣ ਕੇ ਤੁਸੀਂ ਹੱਸ ਹੀ ਛੱਡਣਾ ਹੈ, ਤੁਹਾਡੇ ਕੰਨਾਂ ਤੇ ਜੂੰ ਵੀ ਨਹੀਂ ਰੇਂਗਣੀ ਹੈ। ਅਸਰ ਤਾਂ ਹੁੰਦਾ ਹੀ ਨਹੀਂ, ਇਹ ਨਹੀਂ ਤੁਸੀਂ ਆਖਣਾ ਕਿ ਕਿਸੇ ਨੂੰ ਸਮਝਾ ਦਈਏ ਜਾਂ ਕਿਸੇ ਨੂੰ ਡੱਕ ਲਈਏ। ਹੁਣ ਇਹਨਾਂ ਇਹ ਨਵੀਂ ਕਰਤੂਤ ਜਿਹੜੀ ਕੀਤੀ ਹੈ, ਸੁਣੋ, ਮੇਰੇ ਘਰ ਦੀ ਜਿਹੜੀ ਬਾਹਰ ਵਾਲੀ ਦੀਵਾਰ ਹੈ ਉਹਦੇ ਉੱਤੇ ਲਿਖਿਆ ਇਹਨੇ ਕਾਰੀ ਸਾਹਿਬ ਰੰਨ ਮਰੀਦ ਨੇ। ਯਾਰ ਮੈਨੂੰ ਇਹ ਦੱਸੋ ਕਿ ਰੰਨ ਮੇਰੀ, ਮਰੀਦ ਮੈਂ, ਤੁਹਾਨੂੰ ਕੀ ਤਕਲੀਫ ਹੈ? ਉਹ ਖੁਦਾ ਜੋ ਬੰਦੇ ਹੋ, ਮੇਰੇ ਵਾਸਤੇ ਉਹ ਮੇਰੀ ਬੇਗਮ ਨਹੀਂ, ਮੇਰਾ ਮੁਰਸ਼ਦ ਹੈ, ਤੇ ਤੁਸੀਂ ਉਹਦੇ ਬਾਰੇ ਕੀ ਲਿਖਣ ਡਿਆ ਹੋ? ਮੈਂ ਰੰਨ ਮਰੀਦੀ ਕਰਾਂ, ਜੋ ਮਰਜ਼ੀ ਕਰਾਂ, ਤੁਹਾਨੂੰ ਕਿੱਥੇ ਤਕਲੀਫ ਹੈ? ਮੈਨੂੰ ਦੱਸੋ। ਮੇਰਾ ਡਾਕਟਰ ਇੱਕ ਵਾਕਾ ਹੋਇਆ ਵੇ, ਤੁਹਾਡਾ ਇਲਾਜ ਕਰ ਦੇਦਾ ਤੇ ਫ੍ਰੀ ਕਰੇ ਤਾਂ ਕੋਈ ਰੁਪਈਆ ਨਹੀਂ ਲੈਦਾ। ਪਤਾ ਨਹੀਂ ਕਿਹੜੀ ਤਕਲੀਫ ਹੈ ਤੁਹਾਨੂੰ ਮੇਰੇ ਨਾਲ। ਸ਼ਰਮ ਹੀ ਨਹੀਂ ਆਉਂਦੀ ਤੁਹਾਨੂੰ ਇਹੋ ਜਿਹੇ ਕੰਮ ਕਰਨ ਨਾਲ। ਕੋਈ ਹਿਆ ਕਰੋ, ਕੋਈ ਬੰਦੇ ਦੇ ਪੁੱਤਰਾਂ ਵਾਲਾ ਵੀ ਕੰਮ ਕਰ ਲਿਆ ਕਰੋ ਕਿ ਸਾਰੇ ਇਹ ਹੀ ਕੰਮ ਕਰਨੇ। ਕੋਈ ਨੇਕੀ ਦਾ ਤੇ ਕੰਮ ਅਸਾਂ ਕਰਨਾ ਹੀ ਨਹੀਂ। ਗੰਦੇ ਤਰੀਨ ਰੱਜ ਕੇ ਜ਼ਲਾਲਤ ਵਾਲੇ ਕੰਮ ਅਸਾਂ ਕਰਨੇ ਨੇ। ਗਾਲਾਂ ਕਢਾਣੀਆਂ ਨੇ, ਲੋਕਾਂ ਕੋਲੋਂ ਭਕਾਣਾ, ਕਿਸੇ ਮੂੰਹ ਖਿਲਾਣਾ ਅਗਲਿਆਂ ਦਾ। ਕੋਈ ਸ਼ਰਮ ਕਰੋ, ਖੁਦਾ ਖੌਫੀ ਕਰੋ। ਮੇਰੇ ਹੱਥ ਜੜਾ ਲਓ। ਕੀ ਕਰ ਚਾਹੁੰਦੇ ਕੀ ਹੋ ਤੁਸੀਂ ਮੇਰੇ ਤੋਂ? ਮੁੜ ਜਾਓ ਯਾਰ, ਇਹਨਾਂ ਕੰਮਾਂ ਤੋਂ ਮੁੜ ਜਾਓ, ਖੁਦਾ ਦਾ ਨਾਂ।